लो जी ਅੱਲਾ ਅੱਲਾ ਕਰਕੇ ਸਾਡੀ ਟੈਂਸ਼ਨ 11 ਨੇ ਫਾਈਨਲ ਲਈ ਕੁਆਲੀਫਾਈ ਕਰ ਹੀ ਲਿਆ। ਜ਼ਿੰਬਾਬਵੇ ਵਰਗੀ ਨਕੰਮੀ ਤੇ ਮਾਠੀ ਟੀਮ ਤੋਂ ਹਾਰਨ ਵਾਲੀ ਟੀਮ ਦੁਆਵਾਂ ਰਾਈ ਸੈਮੀਫਾਈਨਲ ਤੱਕ ਰਪੜੀ ਤੇ ਉਹਦਾ ਟਾਕਰਾ ਟੂਰਨਾਮੈਂਟ ਦੀ ਸਭ ਤੋਂ ਤਗੜੀ ਤੇ ਇਨਫਾਰਮ ਟੀਮ ਨਿਊਜ਼ੀਲੈਂਡ ਨਾਲ ਸੀ। ਜਦ ਮੈਦਾਨ ਲੱਗਾ ਤੇ ਨਿਊਜ਼ੀਲੈਂਡ ਦੇ ਅਥਰੇ ਮੁੰਡੇ ਸ਼ਹੀਨਾਂ ਦੀ ਚੰਗੀ ਤਰ੍ਹਾਂ ਕੁੱਟ ਪਰੇਡ ਕਰਨਾ ਚਾਹੁੰਦੇ ਸੀ, ਜਿਹਦਾ ਸਬੂਤ ਪਹਿਲੀ ਗੇਂਦੇ ਸ਼ਹੀਨ ਸ਼ਾਹ ਨੂੰ ਕਰਾਰਾ ਚੌਕਾ ਸੀ। ਪਰ ਸਾਡਾ ਮੁੰਡਾ ਦੂਜੀ ਗੇਂਦੇ ਪਰਤ ਕੇ ਆਇਆ ਤੇ ਉਹਨੇ ਕੀਵੀ ਬੱਲੇਬਾਜ਼ ਨੂੰ ਆਊਟ ਕਲਾਸ ਕਰ ਦਿੱਤਾ। ਇਸ ਪ੍ਰੈਸ਼ਰ ਮਗਰੋਂ ਕੀਵੀਆਂ ਆਪਣੇ ਆਪ ਨੂੰ ਕਾਇਮ ਕਰਨ ਲਈ ਬੜਾ ਢਿੱਲ ਲਾਇਆ, ਪਰ ਪਾਕਿਸਤਾਨੀਆਂ ਉਹਨਾਂ ਦੇ ਪੈਰ ਜੰਮਣ ਨਾ ਦਿੱਤੇ। ਅਖੀਰ ਨਿਊਜ਼ੀਲੈਂਡ ਦੀ ਟੀਮ 152 ਉੱਤੇ ਵਾਪਸ ਪਲਟ ਗਈ ਤੇ ਸਾਡੀ ਕੌਮੀ ਕ੍ਰਿਕਟ ਟੀਮ ਨੇ, ਜਿਹਦਾ ਕਦੀ ਕੋਈ ਪਤਾ ਨਹੀਂ ਲੱਗਦਾ ਕਿ ਉਹਨੇ ਕੀ ਕਰਨਾ ਹੈ, ਕੀਵੀਆਂ ਦੀ ਇਹੋ ਜਿਹੀ ਗਿੱਦਰਕੁੱਟ ਕੀਤੀ ਕਿ ਪਹਿਲੇ 10 ਓਵਰਾਂ ਵਿੱਚ ਹੀ ਮੈਚ ਇੱਕ ਤਰਫਾ ਹੋ ਗਿਆ। ਪਰ ਸੱਜਣੋ, ਸਿਆਣੇ ਆਖਦੇ ਨੇ ਨਾ ਕਿ ਉਹ ਪਾਕਿਸਤਾਨੀ ਕਿਵੇਂ ਹੋ ਸਕਦੇ ਨੇ ਜਿਹੜੇ ਮੈਚ ਵੇਖਣ ਵਾਲਿਆਂ ਨੂੰ ਹਾਰਟ ਅਟੈਕ ਦੀ ਸਟੇਜ ਤੀਕਰ ਨਾ ਲੈ ਕੇ ਜਾਣ। ਅਖੀਰ ਹਾਰਸ ਤੇ ਰਿਜ਼ਵਾਨ ਨੇ ਪੂਰਾ ਢਿੱਲ ਲਾ ਕੇ ਮੈਚ ਵੇਖਣ ਵਾਲਿਆਂ ਦੇ ਦਿਲ ਤਾਂ ਹੇਠਾਂ ਕੀਤੇ ਤੇ 6 ਗੇਂਦਾਂ ਪਹਿਲੋਂ ਉਹ ਮੈਚ ਜਿੱਤਿਆ ਜਿਹੜਾ 15ਵੇਂ 16ਵੇਂ ਓਵਰ ਵਿੱਚ ਹੀ ਮੁੱਕ ਜਾਣਾ ਚਾਹੀਦਾ ਸੀ। ਬਹਰਹਾਲ ਪਾਕਿਸਤਾਨ ਹੁਣ ਫਾਈਨਲ ਵਿੱਚ ਹੈ ਤੇ ਇਹਨੂੰ ਟਿਚਕਰਾ ਕਰਨ ਵਾਲੀ ਟੀਮ ਇੰਡੀਆ ਕੱਲ ਇੰਗਲੈਂਡ ਨਾਲ ਸੈਮੀਫਾਈਨਲ ਖੇਡ ਕੇ ਸਾਡੇ ਸਾਹਮਣੇ ਆਉਣ ਦਾ ਆਰ ਕਰੇਗੀ। ਇੰਜ ਸਾਡੀ ਟੀਮ ਨੇ ਸਾਬਤ ਕੀਤਾ ਹੈ ਕਿ ਅਸੀਂ ਹਾਰਨ ਤੇ ਆਈਏ ਤੇ ਕਿਸੇ ਦੇ ਸਾਹਮਣੇ ਵੀ ਬੱਕਰੀ ਹੋ ਸਕਨੇ ਆ, ਤੇ ਜੇ ਜਿੱਤਣ ਦਾ ਬੀੜਾ ਚੁੱਕੀਏ ਤੇ ਤਗੜੀ ਤੋਂ ਤਗੜੀ ਟੀਮ ਦਾ ਵੀ ਮੱਕੂ ਠੱਪ ਸਕਨੇ ਆ।